ਵੈਲਕਮ ਬੈਕ ਐਂਡ ਡਾਕਟਰ ਸਾਹਿਬ ਅਸੀਂ ਪ੍ਰੋਫੈਸਰ ਭੁੱਲਰ ਦੀ ਫਾਂਸੀ ਬਾਰੇ ਅਸੀਂ ਚਰਚਾ ਕਰ ਰਹੇ ਸੀ ਜੀ ਕਿਉਂਕਿ ਜਦੋਂ ਅਸੀਂ ਪ੍ਰੋਗਰਾਮ ਫਰਾਈਡੇ ਦਾ ਕੀਤਾ ਤੇ ਸੈਚਰਡੇ ਮੈਨੂੰ ਕੁਝ ਕਾਲਸ ਵੀ ਆਈਆਂ ਜੀ ਕਿ ਜੀ ਪ੍ਰੋਫੈਸਰ ਭੁੱਲਰ ਦੇ ਕੇਸ ਦੀ ਜਿਹੜੀ ਹੈ ਜਜਮੈਂਟ ਆਈ ਸੀ ਜਦੋਂ ਤੁਸੀਂ ਪ੍ਰੋਗਰਾਮ ਕੀਤਾ ਸੋ ਤੁਸੀਂ ਉਹਦੇ ਬਾਰੇ ਕੋਈ ਕਮੈਂਟ ਨਹੀਂ ਕੀਤਾ ਜੀ ਕਿ ਤੁਹਾਨੂੰ ਇਹਦੇ ਤੇ ਕੁਝ ਕਹਿਣਾ ਚਾਹੀਦਾ ਸੀ ਕਿਉਂਕਿ ਇਹ ਮੇਨ ਇਸ਼ੂ ਸੀ ਤੇ ਮੈਂ ਉਹਨਾਂ ਨੂੰ ਕਿਹਾ ਕਿ ਜੀ ਦੇਖੋ ਗੱਲ ਇਹ ਹੈ ਕਿ ਉਦੋਂ ਤੱਕ ਅਜੇ ਜਜਮੈਂਟ ਦੀ ਕਾਪੀ ਨਹੀਂ ਸੀ ਆਈ ਔਰ ਮੈਂ ਇਸ ਦੀ ਉਦਾਹਰਣ ਦਿੱਤੀ ਕਿ ਵਾਈਟ ਹਾਊਸ ਨੇ ਕਿਵੇਂ ਸਿੱਖਾਂ ਦੇ ਹੱਕ 'ਚ ਜਿਹੜੀ 38000 ਪੈਟੀਸ਼ਨਰਸ ਨੇ ਪੈਟੀਸ਼ਨ ਕੀਤੀ ਸੀ ਫੈਸਲਾ ਦਿੱਤਾ ਜੀ ਪਰ ਬਿਨਾਂ ਅਸੀਂ ਉਸ ਦੀ ਓਰੀਜਨਲ ਟੈਕਸਟ ਨੂੰ ਦੇਖਿਆ ਕਿਉਂਕਿ ਪੀਟੀਆਈ ਹਿੰਦੁਸਤਾਨ ਦੀ ਨਿਊਜ਼ ਏਜੰਸੀ ਨੇ ਖਬਰ ਕੱਢੀ ਤੇ ਸਾਡੀ ਸਾਰੀ ਲੀਡਰਸ਼ਿਪ ਨੇ ਜਥੇਦਾਰ ਅਕਾਲ ਤਖਤ ਸ਼੍ਰੋਮਣੀ ਕਮੇਟੀ ਪ੍ਰਧਾਨ ਬਾਹਰਲਿਆਂ ਨੇ ਵੀ ਕੰਡੈਮ ਕਰਨਾ ਸ਼ੁਰੂ ਕਰਤਾ ਕਿ ਜੀ ਵਾਈਟ ਹਾਊਸ ਨੇ ਕਿਉਂ ਨਹੀਂ ਮੰਨੀ ਨਸਲਕੁਸ਼ੀ ਔਰ ਜਦੋਂ ਓਰੀਜਨਲ ਡਾਕੂਮੈਂਟ ਮੈਂ ਦੇਖ ਕੇ ਕਮੈਂਟ ਕੀਤਾ ਤੇ ਮੈਂ ਕਿਹਾ ਜੀ ਉਹਨਾਂ ਨੇ ਤਾਂ ਕਿਤੇ ਕਿਹਾ ਹੀ ਨਹੀਂ ਹੈ ਵੀ ਇਹ ਨਸਲਕੁਸ਼ੀ ਨਹੀਂ ਹੈ ਰਾਦਰ ਇਸ ਦੇ ਉਲਟ ਜਿਸ ਹੱਦ ਤੱਕ ਉਹ ਗਏ ਨੇ ਇਹ ਤਾਂ ਪਹਿਲਾਂ ਕਦੇ ਵਾਈਟ ਹਾਊਸ ਨੇ ਇਸ ਮੁੱਦੇ ਦੇ ਉੱਤੇ ਕਦੇ ਕਮੈਂਟ ਵੀ ਨਹੀਂ ਸੀ ਕੀਤਾ ਸੋ ਮੈਂ ਇਹ ਕਿਹਾ ਸੀ ਕਿ ਅਸੀਂ ਇਸ ਗੱਲ ਦੇ ਲਈ ਜਾਣੇ ਜਾਂਦੇ ਆ ਕਿ ਵੀ ਡਰਾ ਡਿਫੀਟ ਆਊਟ ਆਫ ਦਾ ਜਾਜ਼ ਆਫ ਵਿਕਟਰੀ ਕਿ ਅਸੀਂ ਜਿੱਤ ਦੇ ਜਵਾੜਿਆਂ ਚੋਂ ਹਾਰ ਕੱਢ ਕੇ ਲਿਆਂਦੇ ਡਿਫੀਟ ਲਿਆਂਦੇ ਔਰ ਇਹੀ ਕਾਰਨ ਸੀ ਕਿ ਮੈਨੂੰ ਇਹ ਖਦਸ਼ਾ ਸੀ ਕਿ ਇਸ ਮਾਮਲੇ 'ਚ ਵੀ ਹੁਣ ਜਿਹੜੀ ਖਬਰ ਹਾਲਾਂਕਿ ਇਸ ਪ੍ਰੋਗਰਾਮ ਤੋਂ ਪਹਿਲਾਂ ਸਾਹਮਣੇ ਸੀ ਉਹ ਦਿੱਤੀ ਗਈ ਕਿ ਜੀ ਉਹਨਾਂ ਦੀ ਫਾਂਸੀ ਦੀ ਸਜ਼ਾ ਭਾਵੇਂ ਬਹਾਲ ਰੱਖੀ ਗਈ ਹੈ ਔਰ ਇਹ ਈਵਨ ਪੰਜਾਬ ਨਿਊਜ਼ ਲਾਈਨ ਨੇ ਵੀ ਕਿਹਾ ਜੀ ਪਰ ਇਹ ਵੀ ਕਿਹਾ ਗਿਆ ਕਿ ਉਹਨਾਂ ਦੀ ਮਾਨਸਿਕ ਸਥਿਤੀ ਨੂੰ ਦੇਖਦੇ ਆ ਉਹਨਾਂ ਦੀ ਦਿਮਾਗੀ ਸੰਤੁਲਨ ਨੂੰ ਦੇਖਦੇ ਆ ਉਹਨਾਂ ਨੂੰ ਅਜੇ ਫਾਂਸੀ ਨਹੀਂ ਦਿੱਤੀ ਜਾ ਸਕਦੀ ਹੁਣ ਉਹ ਗੱਲ ਉਹਨਾਂ ਨੇ ਇਸ ਤਰੀਕੇ ਨਾਲ ਕੀਤੀ ਜਿਵੇਂ ਕਿ ਸੁਪਰੀਮ ਕੋਰਟ ਦੇ ਫੈਸਲੇ 'ਚ ਕਿਹਾ ਹੋਏ ਹਾਲਾਂਕਿ ਥੱਲੇ ਜੇ ਜਾ ਕੇ ਕਿਸੇ ਹੋਰ ਨਿਊਜ਼ ਆਈਟਮ ਦੇ ਵਿੱਚ ਆਇਆ ਕਿ ਜੀ ਤਿਹਾੜ ਜੇਲ੍ਹ ਦੇ ਜੇਲਰ ਨੇ ਕਿਹਾ ਕਿ ਜੀ ਅਸੀਂ ਪਹਿਲਾਂ ਉਹਨਾਂ ਦੀ ਐਵੈਲੂਏਟ ਕਰਾਂਗੇ ਸੋ ਕਨਫਿਊਜ਼ਨ ਬਹੁਤਿਆਂ ਨੂੰ ਇਹ ਸੀ ਕਿ ਜੀ ਭਾਵੇਂ ਦੇ ਦਿੱਤਾ ਹੈ ਵੀ ਜਜਮੈਂਟ ਬੈਲੈਂਸਡ ਹੈ ਭਾਵੇਂ ਉਹਨਾਂ ਨੇ ਸਜ਼ਾ ਬਹਾਲ ਰੱਖੀ ਹੈ ਪਰ ਉਹਨਾਂ ਨੇ ਦਿਮਾਗੀ ਕੰਡੀਸ਼ਨ ਕਰਕੇ ਇਸ ਦੇ ਉੱਤੇ ਰੋਕ ਲਾ ਦਿੱਤੀ ਹੈ ਔਰ ਮੇਰਾ ਅੰਦਾਜ਼ਾ ਜਾਂ ਖਦਸ਼ਾ ਇਸ ਮਾਮਲੇ 'ਚ ਵੀ ਬਿਲਕੁਲ ਠੀਕ ਸਾਬਤ ਹੋਇਆ ਜਦੋਂ ਇਹ ਜਜਮੈਂਟ 2 ਦਿਨ ਬਾਅਦ ਆਈ 78 ਸਫੇ ਦੀ ਜੀ ਔਰ ਉਹਦੇ 'ਚ ਇਹ ਗੱਲ ਇਸ ਦੇ ਬਿਲਕੁਲ ਉਲਟ ਸੀ ਜਿਹੜੇ ਮੀਡੀਆ ਨੇ ਕਿਹਾ ਕਿ ਜੀ ਉਹਨਾਂ ਦੀ ਦਿਮਾਗੀ ਕੰਡੀਸ਼ਨ ਕਰਕੇ ਸਜ਼ਾ ਨਹੀਂ ਦਿੱਤੀ ਜਾ ਸਕਦੀ ਔਰ ਮੈਂ ਹੁਣ ਓਰੀਜਨਲ ਪੜ੍ਹਨਾ ਚਾਹਾਂਗਾ ਜਜਮੈਂਟ ਤੋਂ ਤਾਂ ਕਿ ਆਪਣੇ ਵੀਰ ਭੈਣਾਂ ਜਿਹੜੇ ਨੇ ਤਤਪਲਤਾ ਕੋਈ ਵੀ ਰਿਐਕਟ ਕਰਨ ਤੋਂ ਪਹਿਲਾਂ ਓਰੀਜਨਲ ਗੋ ਫॉर ਦਾ ਓਰੀਜਨਲ ਇਹੀ ਗੱਲ ਸਾਡੀ ਅਧਿਆਤਮਕ ਲਾਈਨ 'ਚ ਵੀ ਹੈ ਅਸੀਂ ਇਤਿਹਾਸਕਾਰ ਇਹਨੇ ਇਹ ਲਿਖਿਆ ਉਹਨੇ ਇਹ ਲਿਖਿਆ ਉਹਦੀਆਂ ਬਹਿਸਾਂ 'ਚ ਪੈ ਕੇ ਅਸਲੀ ਇਸ਼ੂ ਨੂੰ ਡੈਡ ਕੀਤਾ ਹੁੰਦਾ ਪਰ ਅਸੀਂ ਗੁਰੂ ਗ੍ਰੰਥ ਸਾਹਿਬ ਨਹੀਂ ਪੜ੍ਹਦੇ ਅਸੀਂ ਬਾਣੀ ਨਹੀਂ ਪੜ੍ਹਦੇ ਕਿ ਸਾਡਾ ਓਰੀਜਨਲ ਸੋਰਸ ਜਿਹੜਾ ਪ੍ਰਾਇਮਰੀ ਸੋਰਸ ਹੈ ਉਹ ਗੁਰੂ ਗ੍ਰੰਥ ਸਾਹਿਬ ਔਰ ਗੁਰੂ ਗ੍ਰੰਥ ਸਾਹਿਬ 'ਚ ਤਾਂ ਇੱਕ ਓੰਕਾਰ ਤੋਂ 18 10 20 ਤੱਕ ਕੋਈ ਤਬਦੀਲੀ ਨਹੀਂ ਹੈ ਪਰ ਅਸੀਂ ਡਿਵੀਏਟ ਹੁੰਦੇ ਹਾਂ ਹੁਣ ਜਿਹੜਾ 46 ਮੱਧ ਹੈ ਇਸ ਫੈਸਲੇ ਦੀ ਔਰ ਪੇਜ ਨੰਬਰ 67 ਦੇ ਉੱਤੇ ਇਹ ਲਿਖਦੇ ਨੇ ਸੁਪਰੀਮ ਕੋਰਟ ਦੇ ਜਿਹੜੇ ਬਾਇਸਡ ਜੱਜ ਨੇ Thou the documents produced by Shri KTS Tulsi do give an indication that on account of prolonged detention in jail after his conviction and sentence to death, the petitioner has suffered physically and mentally. The same cannot be relied upon for recording a finding that the petitioner's mental health has deteriorated to such an extent that the sentence awarded to him cannot be executed. ਹੁਣ ਜੋ ਮੀਡੀਆ ਖਬਰ ਹੈ ਜਜਮੈਂਟ ਦਾ ਬਿਲਕੁਲ ਉਲਟ ਹੈ ਹੁਣ ਇਹ KTS ਤੁਲਸੀ ਪ੍ਰੋਫੈਸਰ ਭੁੱਲਰ ਦਾ ਵਕੀਲ ਸੀ ਫਾਈਨਲ ਦਿਨਾਂ ਦੇ ਵਿੱਚ ਜਿਹੜਾ ਆਇਆ ਹੁਣ ਇਹ ਜੱਜ ਕਹਿੰਦੇ ਨੇ ਕਿ ਭਾਵੇਂ KTS ਤੁਲਸੀ ਜਿਹੜਾ ਵਕੀਲ ਹੈ ਉਹਨੇ ਜਿਹੜੇ ਸਾਨੂੰ ਡਾਕੂਮੈਂਟ ਦਿੱਤੇ ਨੇ ਉਹਨਾਂ ਅਨੁਸਾਰ ਲੰਬਾ ਸਮਾਂ ਜੇਲ੍ਹ 'ਚ ਰਹਿਣ ਕਰਕੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਸਿਹਤ ਹੈ ਫਿਜ਼ੀਕਲੀ ਐਂਡ ਮੈਂਟਲੀ ਸਰੀਰਕ ਤੌਰ ਤੇ ਔਰ ਮਾਨਸਿਕ ਤੌਰ ਤੇ ਠੀਕ ਨਹੀਂ ਹੈ ਪਰ ਅਸੀਂ ਉਹਨਾਂ ਡਾਕੂਮੈਂਟਸ ਤੇ ਇਤਬਾਰ ਨਹੀਂ ਕਰਦੇ ਦਾ ਸੇਮ ਕੈਨ ਨਾਟ ਬੀ ਰਿਲਾਈਡ ਅਪਨ ਫॉर ਰਿਕਾਰਡਿੰਗ ਅ ਫਾਈਂਡਿੰਗ ਕਿ ਉਹਦੇ ਤੇ ਅਸੀਂ ਇਤਬਾਰ ਕਰਕੇ ਕਹਿ ਦਈਏ ਕਿ ਪ੍ਰੋਫੈਸਰ ਭੁੱਲਰ ਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ ਔਰ ਇਹ ਕਹਿੰਦੇ ਨੇ ਕਿ this condition has not deteriorated to such an extent that the sentence awarded to him cannot be executed. ਇਹਦਾ ਮਤਲਬ ਇਹ ਹੈ ਕਿ ਉਹਦੀ ਠੀਕ ਹੈ ਫਿਜ਼ੀਕਲੀ ਮੈਂਟਲੀ ਉਹ ਇੰਨਾ ਮਾੜਾ ਨਹੀਂ ਕਿ ਉਹਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ
ਇਸ ਲਈ ਉਹਨੂੰ ਫਾਂਸੀ ਤੇ ਲਾ ਦੇਣਾ ਜਿਹੜਾ ਉਹ ਹੱਕ ਬਨਾਜ਼ਬ ਹੈ। ਸੋ ਇਹ ਸੁਪਰੀਮ ਕੋਰਟ ਦਾ ਜਿਹੜਾ ਸਾਰਾ ਫੈਸਲਾ ਔਰ ਇਨ ਦਾ ਐਂਡ ਕਿ ਹਾਂ ਜਿਹੜਾ ਉਹਨਾਂ ਦਾ ਅਖੀਰਲਾ 68ਵੇਂ ਪੇਜ ਦੇ ਉੱਤੇ ਜਿਹੜਾ 48 ਮੱਦ ਹੈ ਜੀ, ਉਹਦੇ 'ਚ ਔਰ ਬੜੀ ਦਿਲਚਸਪ ਗੱਲ ਇਹ ਸੀ ਕਿ ਜਦੋਂ ਪ੍ਰੈਜ਼ੀਡੈਂਟ ਦੀ ਮਰਸੀ ਪੈਟੀਸ਼ਨ ਦੀ ਗੱਲ ਕਰਦੇ, ਇੱਕ ਆਰਗੂਮੈਂਟ ਜਿਹੜਾ ਪ੍ਰੋਫੈਸਰ ਭੁੱਲਰ ਦੇ ਵਕੀਲਾਂ ਦਾ ਸੀ ਕਿ ਜੀ 8 ਸਾਲ ਮਰਸੀ ਪੈਟੀਸ਼ਨ ਪਈ ਰਹੀ ਹੈ ਪ੍ਰੈਜ਼ੀਡੈਂਟ ਦੇ ਕੋਲ ਜੀ, ਔਰ ਆਲਰੇਡੀ 18 ਸਾਲ ਉਹਨੇ ਜੇਲ੍ਹ 'ਚ ਕੱਟ ਲਏ ਨੇ, ਜਾਂ ਤੁਸੀਂ ਉਮਰ ਕੈਦ ਦਿਓ ਜਾਂ ਫਾਂਸੀ ਦਿਓ, ਇਸ ਮਾਮਲੇ 'ਚ ਤਾਂ ਦੋਨੋਂ ਦਿੱਤੇ ਗਏ ਨੇ। ਹੁਣ ਉਹਦੇ 'ਚ ਇਹ ਫਾਈਨਲ ਆਰਗੂਮੈਂਟ ਬਿਲਡ ਕਰਦੇ, for the reasons stated above, we hold that the petitioners have failed to make out a case for invalidation of exercise of power by the President under 72 of the Constitution not to accept the prayer for commutation of the sentence of death into life imprisonment. The writ petitions are accordingly dismissed. ਹੁਣ ਉਸ ਤੋਂ ਪਹਿਲਾਂ ਪ੍ਰੈਜ਼ੀਡੈਂਟ ਦੀ ਤੁਸੀਂ ਲੈਂਗੁਏਜ ਹਿੰਦੁਸਤਾਨ ਦੀ ਕੀ ਹੈ, ਉਹਦੇ 'ਚ ਇਹ ਸੀ ਕਿ ਜੀ ਪ੍ਰੈਜ਼ੀਡੈਂਟ has been pleased under Article 72 to reject the mercy petition of one condemned prisoner, ਦਵਿੰਦਰਪਾਲ ਸਿੰਘ ਭੁੱਲਰ। ਹੁਣ ਪ੍ਰੈਜ਼ੀਡੈਂਟ ਪੈਟੀਸ਼ਨ ਨੂੰ ਵੀ ਰਿਜੈਕਟ ਕਰਦੇ ਆ, ਪਲੀਜ਼ਡ ਹੈ, ਤੇ ਇਹ ਕਹਿੰਦੇ ਨੇ ਜੀ ਕਿਉਂਕਿ ਪ੍ਰੈਜ਼ੀਡੈਂਟ ਦੇ ਕੋਲ ਆਰਟੀਕਲ 72 ਦੇ ਥੱਲੇ ਪਾਵਰਸ ਨੇ ਰਿਜੈਕਟ ਕਰਨ ਦੀ, ਉਹਨੇ 8 ਸਾਲ ਲਾਏ ਕਿ 18 ਸਾਲ ਲਾਏ, ਡਜ਼ਨਟ ਮੈਟਰ। ਸੋ ਇਹ ਪ੍ਰੈਜ਼ੀਡੈਂਟ ਦੀ ਅਥਾਰਟੀ ਹੈ। ਇਸ ਲਈ ਜਿਹੜੀ ਪੈਟੀਸ਼ਨਰਸ ਨੇ ਪੈਟੀਸ਼ਨ ਕੀਤੀ ਸੀ ਕਿ ਪ੍ਰੋਫੈਸਰ ਭੁੱਲਰ ਦੇ ਕੇਸ ਦੇ ਉੱਤੇ ਨਜ਼ਰਸਾਨੀ ਕੀਤੀ ਜਾਏ ਕਿਉਂਕਿ ਉਹ ਦਿਮਾਗੀ ਤੌਰ ਤੇ ਠੀਕ ਨਹੀਂ ਹੈ, ਕਿਉਂਕਿ 8 ਸਾਲ ਪ੍ਰੈਜ਼ੀਡੈਂਟ ਨੇ ਮਰਸੀ ਪੈਟੀਸ਼ਨ ਤੇ ਫੈਸਲਾ ਸੁਣਾਉਂਦਿਆਂ ਲਾਏ, ਉਸ ਪੈਟੀਸ਼ਨ ਨੂੰ ਅਸੀਂ ਥਰੋ ਆਊਟ ਕਰਦੇ ਹਾਂ। ਸੋ ਇਸ ਫੈਸਲੇ ਦਾ ਅਸਰ ਇਕੱਲਾ ਪ੍ਰੋਫੈਸਰ ਭੁੱਲਰ ਨੂੰ ਤਾਂ ਇਫੈਕਟ ਕਰਦਾ ਹੀ ਹੈ, 16-17 ਹੋਰ ਜਿਹੜੀਆਂ ਪੈਟੀਸ਼ਨਸ ਇਸ ਲਾਈਨ ਦੇ ਉੱਤੇ ਸੀ ਕਿ ਪ੍ਰੈਜ਼ੀਡੈਂਟ ਨੇ ਇੰਨੇ ਸਾਲ ਲਾ ਦਿੱਤੇ ਨੇ ਮਰਸੀ ਪੈਟੀਸ਼ਨਸ ਦੇ ਉੱਤੇ ਫੈਸਲਾ ਸੁਣਾਉਣ ਲੱਗਿਆ, ਇਸ ਲਈ ਆਲਰੇਡੀ ਉਹਨਾਂ ਨੇ ਉਮਰ ਕੈਦ ਜਿੰਨੀ ਸਜ਼ਾ ਭੋਗ ਲਈ ਹੈ ਔਰ ਇਹਨਾਂ ਨੂੰ ਜਿਹੜਾ ਉਹ ਰਾਹਤ ਦਿੱਤੀ ਜਾਏ। ਸੋ ਇਹ ਅਸੀਂ ਸਮਝਦੇ ਹਾਂ ਕਿ ਜਿਸ ਤਰ੍ਹਾਂ ਭਾਈ ਕੇਰ ਸਿੰਘ ਦਾ ਜੁਡੀਸ਼ੀਅਲ ਮਰਡਰ ਕੀਤਾ ਸੀ, ਭਾਈ ਸਤਵੰਤ ਸਿੰਘ ਦੇ ਨਾਲ ਉਹਨਾਂ ਨੂੰ ਫਾਂਸੀ ਲਾਈ ਗਈ ਸੀ, ਇਸ ਕੰਸਪੀਰੇਸੀ ਟੂ ਮਰਡਰ ਬਣਾਈ। ਕੰਸਪੀਰੇਸੀ ਦਾ ਆਧਾਰ ਇਹ ਸੀ ਕਿ ਜੀ ਭਾਈ ਬੇਅੰਤ ਸਿੰਘ ਕੇਰ ਸਿੰਘ ਦੇ ਰਿਸ਼ਤੇਦਾਰ ਸੀ ਤੇ ਕੇਰ ਸਿੰਘ ਉਹਨਾਂ ਨੂੰ ਅੰਮ੍ਰਿਤ ਛਕਣ ਦੀ ਪ੍ਰੇਰਣਾ ਦਿੱਤੀ ਸੀ ਤੇ ਅੰਮ੍ਰਿਤ ਛਕ ਕੇ ਉਹਨਾਂ ਨੇ ਇੰਦਰਾ ਗਾਂਧੀ ਨੂੰ ਸੋਧਿਆ। ਇਸ ਲਈ ਇਹ ਵੀ ਇਸ ਮਰਡਰ ਕੰਸਪੀਰੇਸੀ ਸ਼ਾਮਲ ਨੇ, ਕਿਉਂਕਿ ਅੰਮ੍ਰਿਤ ਛਕਣ ਲਈ ਕਹਿਣਾ ਇਹ ਵੀ ਐਕਟ ਆਫ ਮਰਡਰ ਦਾ ਹਿੱਸਾ ਬਣ ਗਿਆ ਕਿਉਂਕਿ ਇਹ ਕੰਸਪੀਰੇਸੀ ਸ਼ਾਮਲ ਹੋ ਗਏ। ਸੋ ਅਸੀਂ ਸਮਝਦੇ ਹਾਂ ਕਿ ਐਗਜ਼ੈਕਟਲੀ ਬੇਸ਼ੱਕ ਇਸ ਪੀਰੀਅਡ 'ਚ 1999 ਦੇ ਵਿੱਚ 6 ਜਨਵਰੀ ਨੂੰ ਭਾਈ ਕੇਰ ਸਿੰਘ ਭਾਈ ਸਤਵੰਤ ਸਿੰਘ ਫਾਂਸੀ ਤੇ ਲਾਏ ਗਏ ਸੀ। ਹੁਣ ਇਸ ਘਟਨਾ ਨੂੰ ਵੀ 2 ਦਹਾਕੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ, ਪਰ ਐਗਜ਼ੈਕਟਲੀ ਉਸੇ ਲਾਈਨ ਦੇ ਉੱਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਜੁਡੀਸ਼ੀਅਲ ਮਰਡਰ ਕੀਤਾ ਜਾ ਰਿਹਾ। ਸਾਰੇ ਅਦਾਲਤੀ ਨੋਰਮਸ ਨੂੰ ਛਿੱਕਿਆਂ ਤੇ ਟੰਗ ਕੇ ਦੁਨੀਆ ਭਰ 'ਚ, ਖਾਸ ਤੌਰ ਤੇ ਜਿੱਥੇ ਡੈਥ ਸੈਂਟੈਂਸ ਹੈ ਵੀ, ਔਰ ਜੱਜ ਖੁਦ ਮੰਨ ਰਹੇ ਨੇ ਕਿ ਦੁਨੀਆ ਦੇ 140 ਦੇਸ਼ਾਂ ਦੇ ਵਿੱਚ ਮੌਤ ਦੀ ਸਜ਼ਾ ਨੂੰ ਬਾਰਬੈਰਿਕ ਸਮਝਿਆ ਜਾਂਦਾ ਹੈ, ਜ਼ਾਲਮਾਨਾ ਸਮਝਿਆ ਜਾਂਦਾ ਹੈ। ਇਹਦੇ ਬਾਵਜੂਦ ਜਿਹੜੀ ਗੱਲ ਅਫਜ਼ਲ ਗੁਰੂ ਦੇ ਮਾਮਲੇ 'ਚ ਜੱਜਾਂ ਨੂੰ ਲੱਗਦੀ ਸੀ ਕਿ ਤੁਸੀਂ ਕਲੈਕਟਿਵ ਵਿਲ ਜਿਹੜੀ ਹੈ ਮੈਜੋਰਿਟੀ ਹਿੰਦੂਆਂ ਦੀ, ਉਹਨੂੰ ਖੁਸ਼ ਕਰਨ ਲਈ ਇਹ ਫੈਸਲਾ ਦੇ ਰਹੇ ਹੋ, ਸੋ ਅਸੀਂ ਸਮਝਦੇ ਹਾਂ ਵੀ ਸਿੱਖਾਂ ਨੂੰ ਵੀ ਉਸੇ ਲਾਈਨ 'ਚ ਇਹਨਾਂ ਨੇ ਲਾ ਲਿਆ। ਔਰ ਨਤੀਜੇ ਦੇ ਤੌਰ ਤੇ ਜੇ ਤੁਸੀਂ ਕਾਂਗਰਸ ਲੀਡਰਾਂ ਦਾ, ਬੀਜੇਪੀ ਵਾਲਿਆਂ ਦਾ, ਇਹਨਾਂ ਸਾਰਿਆਂ ਦਾ ਰਿਐਕਸ਼ਨ ਦੇਖੋ ਤੇ ਉਹ ਬੜਾ ਖੁਸ਼ੀ ਵਾਲਾ ਹੈ। ਉਹਨਾਂ 'ਚੋਂ ਕੁਛ ਨੇ ਵਿਰਲੇ ਜਿਹੜੇ ਕਿ ਇਮਾਨਦਾਰੀ ਨਾਲ ਸਮਝਦੇ ਨੇ ਵੀ ਡੈਥ ਪੈਨਲਟੀ ਨਹੀਂ ਹੋਣੀ ਚਾਹੀਦੀ, ਤੇ ਜੇ ਸਿੱਖ ਕੌਮ ਦਾ ਰਿਐਕਸ਼ਨ ਦੇਖੋ ਕਿ ਦੁਨੀਆ ਭਰ 'ਚ ਜਿੱਥੇ ਕੋਈ ਸਿੱਖ ਬੈਠਾ ਹੈ ਉਹ ਸਦਮੇ 'ਚ ਪਹਿਲਾਂ ਗਿਆ, ਇਹਨੇ ਸ਼ੌਕ, ਤੇ ਹੁਣ ਉਹ ਇਹਨੇ ਇਨਰੇਜ ਹੈ, ਐਂਗਰ 'ਚ ਹੈ, ਰੋਹ 'ਚ ਹੈ। ਸੋ ਕੁੱਲ ਮਿਲਾ ਕੇ ਇਹ ਭਾਰਤੀ ਸਿਸਟਮ ਇੱਕ ਅਲੱਗ ਯੂਨਿਟ ਹੈ ਬਹੁ ਗਿਣਤੀ ਹਿੰਦੂਆਂ ਦੀ, ਔਰ ਸਿੱਖ ਨੇਸ਼ਨ 28 ਮਿਲੀਅਨ ਸਿੱਖਾਂ ਦਾ ਇੱਕ ਅਲੱਗ ਯੂਨਿਟ ਹੈ, ਇੱਕ ਅਲੱਗ ਉਹਨਾਂ ਦੀ ਥਿੰਕਿੰਗ ਹੈ। ਈਵਨ ਇਸ ਕੇਸ ਦੇ ਫੈਸਲੇ ਤੋਂ ਬਾਅਦ ਜਿਵੇਂ ਰਿਐਕਟ ਕੀਤਾ ਹੈ ਦੋਨਾਂ ਪਾਸਿਆਂ ਨੇ, ਇਹ ਹੀ ਆਪਣੇ ਆਪ 'ਚ ਗੱਲ ਸਾਬਤ ਕਰਦੀ ਹੈ ਕਿ ਸਿੱਖ ਨੇਸ਼ਨ ਭਾਰਤੀ ਨਕਸ਼ੇ ਦੀ ਕੈਦ 'ਚੋਂ ਅਲਟੀਮੇਟਲੀ ਆਜ਼ਾਦ ਹੋਏਗਾ, ਕਿਉਂਕਿ ਸਾਡੇ ਲਈ ਉਸ ਸਿਸਟਮ ਦੇ ਵਿੱਚ ਜਸਟਿਸ ਨਹੀਂ ਹੈ। ਜੀ ਡਾਕਟਰ ਸਾਹਿਬ, ਹੁਣ ਤੁਸੀਂ ਸਾਨੂੰ ਦੱਸੋ ਕਿ ਕੀ ਪ੍ਰੋਫੈਸਰ ਭੁੱਲਰ ਨੂੰ ਫਾਂਸੀ ਦੇਣ ਨਾਲ ਭਾਰਤੀ ਸਾਮਰਾਜ ਆਪਣੀਆਂ ਜੜ੍ਹਾਂ ਅੱਗੋਂ ਖੋਖਲੀਆਂ ਨਹੀਂ ਕਰ ਰਿਹਾ? ਦੇਖੋ, ਜਿਵੇਂ ਮੈਂ ਕਿਹਾ ਕਿ ਵੀ ਪਹਿਲੀ ਗੱਲ ਤਾਂ ਇਹਦੇ ਚੋਂ ਆਇਡੈਂਟੀਫਾਈ ਹੋ ਗਿਆ ਜੀ ਕਿ 2 ਕਰੰਟ ਨੇ। ਇੱਕ ਕਰੰਟ
ਸਿੱਖਾਂ ਨੂੰ ਜ਼ਲੀਲ ਕਰਨ ਦਾ, ਸਿੱਖਾਂ ਦੇ ਬੱਚਿਆਂ ਨੂੰ ਫਾਹੇ ਲਾਉਣ ਦਾ, ਸਿੱਖਾਂ ਨੂੰ ਸੰਵਿਧਾਨ ਦੇ ਥੱਲੇ ਕੋਈ ਪ੍ਰੋਟੈਕਸ਼ਨ ਨਾ ਦੇਣ ਦਾ ਇੱਕ ਕਰੰਟ ਹੈ ਬਹੁ ਗਿਣਤੀ ਦਾ ਜੀ। ਔਰ ਦੂਸਰਾ ਕਰੰਟ ਸਿੱਖਾਂ ਦਾ, ਔਰ ਸਿੱਖ ਜਿਵੇਂ ਸਾਡਾ ਹੱਕ ਦੇ ਹੱਕ 'ਚ ਖਲੋਤੇ, ਔਰ ਜਿਵੇਂ ਪ੍ਰੋਫੈਸਰ ਭੁੱਲਰ ਦੇ ਮਾਮਲੇ ਸਪੌਂਟੇਨੀਅਸ ਜਿਹੜਾ ਦੁਨੀਆ ਭਰ ਦੇ ਵਿੱਚ ਸਿੱਖਾਂ ਦਾ ਰਿਐਕਸ਼ਨ ਹੈ, ਅਸੀਂ ਸਮਝਦੇ ਹਾਂ ਕਿ ਬਿਲਕੁਲ ਇਹ ਠੀਕ ਹੈ ਕਿ ਭਾਰਤੀ ਸਾਮਰਾਜ, ਹਿੰਦੂ ਸਾਮਰਾਜ ਜਿਹੜਾ ਇਹ ਆਪਣੀਆਂ ਜੜ੍ਹਾਂ ਖੋਖਲੀਆਂ ਕਰ ਰਿਹਾ ਔਰ ਇਹਦਾ ਅੰਤ ਜਿਹੜਾ ਇਹ ਆਪਣੇ ਅੰਤ ਦੇ ਸਫ਼ਰ ਵੱਲ ਜਿਹੜਾ ਉਹ ਪੇਸ਼ਕਦਮੀ ਕਰ ਰਿਹਾ। ਹਾਂ ਡਾਕਟਰ ਸਾਹਿਬ, ਸਿੱਖ ਸੰਗਤਾਂ ਇਸ ਫੈਸਲੇ ਦੀ ਰੋਸ਼ਨੀ ਵਿੱਚ ਕੀ ਕਰਨ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਰਿਐਕਸ਼ਨ ਜਿਵੇਂ ਮੈਂ ਕਿਹਾ ਆਲਰੇਡੀ ਇੰਗਲੈਂਡ ਦੇ ਵਿੱਚ ਬਹੁਤ ਵੱਡਾ ਪ੍ਰੋਟੈਸਟ ਮਾਰਚ ਆਉਣ ਵਾਲੇ ਦਿਨਾਂ 'ਚ ਉਹਨਾਂ ਨੇ ਰੱਖਿਆ। ਅਸੀਂ ਸੈਨ ਫਰਾਂਸਿਸਕੋ ਬੇ ਏਰੀਆ 'ਚ ਸੀ, ਐਲਸਾ ਬ੍ਰਾਂਟੇ, ਜਿੱਥੇ ਕਿ ਹੋਰ ਵੀ ਜਥੇਬੰਦੀਆਂ ਦੇ ਨੁਮਾਇੰਦੇ ਮੌਜੂਦ ਸੀ। ਉਹਨਾਂ ਨੇ ਵੀ ਸੈਨ ਫਰਾਂਸਿਸਕੋ ਵੀਰਵਾਰ ਆਉਂਦੇ ਥਰਸਡੇ ਪ੍ਰੋਟੈਸਟ ਪਲਾਨ ਕੀਤਾ ਹੈ। ਸ਼ਾਇਦ ਨਿਊਯਾਰਕ 'ਚ ਵੀ ਉਹ ਪ੍ਰੋਟੈਸਟ ਥਰਸਡੇ ਹੈ ਜੀ। ਔਰ ਪੰਜਾਬ ਦੀਆਂ ਜਿਹੜੀਆਂ ਪੰਥਕ ਧਿਰਾਂ ਨੇ ਉਹਨਾਂ ਨੇ ਕਾਲ ਦਿੱਤੀ ਹੈ ਕਿ ਦਿੱਲੀ ਮਾਰਚ ਕਰਨ ਦੀ ਜੀ। ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹ ਮਾਰਚ ਕਰਨਗੇ ਔਰ ਇਹ ਸਾਰੇ ਪਾਸੇ ਹੀ ਫਰੈਂਕਫਰਟ, ਪੈਰਿਸ, ਦੁਨੀਆ ਭਰ 'ਚ ਜਿੱਥੇ ਜਿੱਥੇ ਵੀ ਸਿੱਖ ਰਹਿੰਦੇ ਨੇ ਉਹਨਾਂ ਦੀਆਂ ਰਾਜਧਾਨੀਆਂ ਦੇ ਵਿੱਚ, ਇੰਡੀਅਨ ਐਮਬੈਸੀਜ਼ ਦੇ ਬਾਹਰ, ਕੌਂਸੂਲੇਟਸ ਦੇ ਬਾਹਰ ਪ੍ਰੋਟੈਸਟ ਨੇ। ਕਈ ਥਾਂ ਤੇ ਜਰਮਨ ਮਿਸ਼ਨ ਨੂੰ ਮੈਮੋਰੈਂਡਮ ਦਿੱਤੇ ਜਾ ਰਹੇ ਨੇ ਜੀ। ਫੇਸਬੁੱਕ ਦੇ ਉੱਤੇ ਔਰ ਦੂਸਰੇ ਵੀ ਹਰ ਥਾਂ ਦੇ ਉੱਤੇ ਇਸ ਗੱਲ ਦੀ ਚਰਚਾ ਹੈ ਜੀ। ਸੋ ਮੈਂ ਸਮਝਦਾ ਵੀ ਸਾਨੂੰ ਕਾਨੂੰਨ ਦੇ ਦਾਇਰੇ 'ਚ ਰਹਿੰਦੇ ਆ ਵੱਧ ਤੋਂ ਵੱਧ ਇਸ ਦੇ ਉੱਤੇ ਆਪਣੀ ਪ੍ਰੋਟੈਸਟ ਦੀ ਆਵਾਜ਼ ਉਹ ਬੇਸ਼ੱਕ ਰੋਸ ਵਿਖਾਵੇ ਨੇ, ਮੈਮੋਰੈਂਡਮ ਨੇ, ਪੈਟੀਸ਼ਨਸ ਨੇ, ਕੈਂਡਲ ਲਾਈਟ ਵਿਜਲਸ ਨੇ, ਇਹ ਕਰਨ ਦੀ ਲੋੜ ਹੈ। ਕਿਉਂਕਿ ਦੇਖੋ, ਸ਼ਹੀਦ ਕੋਈ ਵੀ ਜਿਸ ਦਾ ਖੂਨ ਧਰਤੀ ਤੇ ਡੁੱਲਦਾ ਹੈ ਕੌਮ ਲਈ, ਜਿਹੜਾ ਆਪਾ ਸਮਰਪਣ ਕਰਕੇ ਆਪਣੇ ਆਪ ਨੂੰ ਕੁਰਬਾਨ, ਉਹਨਾਂ ਦੀ ਕਦੇ ਕੁਰਬਾਨੀ ਵਿਅਰਥ ਨਹੀਂ ਜਾਂਦੀ। ਔਰ ਸਿੱਖ ਧਰਮ ਦਾ ਸਾਡਾ ਹੈ ਹੀ ਕੁਰਬਾਨੀਆਂ ਦਾ ਔਰ ਸ਼ਹੀਦੀਆਂ ਦਾ। ਸੋ ਜੇ ਹਕੂਮਤ ਸਮਝਦੀ ਹੈ ਵੀ ਸਾਡੇ ਇੱਕ ਹੋਰ ਸਿੱਖ ਨੂੰ ਫਾਂਸੀ ਲਾ ਕੇ ਉਹ ਸਾਡੀ ਵਿਲ ਤੋੜ ਲੈਣਗੇ, ਸਾਨੂੰ ਸਬਕ ਸਿਖਾਣਗੇ, ਫਿਰ ਉਹ ਭੁਲੇਖੇ ਦਾ ਸ਼ਿਕਾਰ ਨੇ। ਅਲਟੀਮੇਟਲੀ ਇਸ ਚੋਂ ਅਸੀਂ ਹੋਰ ਵੀ ਮਜ਼ਬੂਤ ਹੋ ਕੇ ਨਿਕਲਾਂਗੇ। ਹਾਂਜੀ ਡਾਕਟਰ ਸਾਹਿਬ, ਇੱਥੇ ਹੁਣ ਅਸੀਂ ਛੋਟਾ ਜਿਹਾ ਬ੍ਰੇਕ ਲੈਣੇ ਆ। ਵੀਰ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।